हौसला कर। डॉक्टर किथे? ओए डॉक्टर है कोई मक्खी नहीं इत्थे बह आखे आ जांदे ने डॉक्टर साहब 1 मिनट तक आ जांदे ने 2 घंटे हो गए ने इतनी दर्द हो रही मैं ਤੁਹਾਨੂੰ ਕੀ ਦੱਸਾਂ ਅੱਛਾ ਅੱਛਾ ਤੇ ਇੱਥੇ ਆਇਆ ਨੂੰ ਕਿੰਨੀ ਦੇਰ ਹੋ ਗਈ ਇੱਥੇ ਆਏ ਜੀ 15 ਕੁ ਮਿੰਟ ਹੋ ਗਏ ਨੇ ਜੀ ਤੇ ਤੁਸੀਂ ਰਾਤੀ ਆ ਜਾਂਦੇ ਤੁਹਾਨੂੰ ਪਤਾ ਤੇ ਐ ਕੱਲ ਤੁਹਾਡੀ ਦਾੜ ਨੂੰ ਦਰਦ ਹੋਣੀ ਇਹਦੇ ਨੱਕ ਦਾ ਮਸਲਾ ਭਾਜੀ ਨੱਕ ਦਾ ਮਸਲਾ ਪੂਰੇ ਮੂੰਹ ਨੂੰ ਨੱਕ ਨੇ ਖਿੱਚ ਪਾਈ ਇਹਦੇ ਹਾਂਜੀ ਭਾਜੀ ਤੁਸੀਂ ਕਿੱਥੇ ਟੁਰ ਪਏ ਹੋ ਮੇਰੀ ਦਾੜ 'ਚ ਦਰਦ ਹੈ ਭਾਈ ਦਾੜ 'ਚ ਤਾਂ ਦਰਦ ਹੈ ਨਾ ਨੱਕ ਤੁਹਾਨੂੰ ਖਿੱਚਣ ਡਿਆ ਤੇ ਦਾੜ ਥੱਲੇ ਵੇ ਉਹਦੇ ਨਾਲ ਖਿੱਚ ਪਈ ਇਹਨੂੰ ਜਿਹੜੀ ਇਹ ਦਰਦੀ ਹੋ ਜਾਂਦੀ ਹੌਸਲਾ ਹੌਸਲਾ ਮੇਰਾ ਪੁੱਤਰ ਹੌਸਲਾ ਲੈ ਹਾਂ ਸਕੂਨ ਹੋਇਆ ਹੀ ਹੋਇਆ ਸਕੂਨ ਕੁਝ ਹੋਇਆ ਭਾਜੀ ਇਹਨਾਂ ਉੱਤੇ ਲਾ ਕੇ ਨਾ ਉੱਤੇ ਨੂੰ ਚੁੱਕ ਕੇ ਥੱਲੇ ਵਾਲਾ ਹਿੱਸਾ ਲਾ ਕੇ ਤੇ ਥੱਲੇ ਨਾਲ ਜੋੜ ਦੇਣਾ ਜਿਵੇਂ ਮਸਮੀ ਕੱਟੀ ਦੀ ਇੰਜ ਕੱਟ ਹਾਂਜੀ ਹਾਂਜੀ ਬੁਰਾ ਵੀ ਨਹੀਂ ਲੱਗੇਗਾ ਤੇ ਨੱਕ ਵੀ ਛੋਟਾ ਹੋ ਜਾਏਗਾ ਬਿਲਕੁਲ ਸਹੀ હવે ਤੁਸੀਂ ਨਾ ਉੱਥੋਂ ਇਹਨਾਂ ਕੱਟ ਕੇ ਸਲਾਈਸ ਦੇ ਉੱਤੇ ਰੱਖ ਕੇ ਖਾ ਲੈਣਾ ਹੈ ਨਾ ਤੇਰਾ ਸਰ ਫਟੋ ਡਾਕਟਰ ਸਾਹਿਬ ਨੂੰ ਕਹਿ ਰਹੇ ਸਲਾਈਸ ਯਾ ਅੱਲਾ ਕਿਹੜੀ ਗਲਤੀ ਹੋ ਗਈ ਮੇਰੇ ਕੋਲੋਂ ਓਏ ਹੋਏ 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 ਬਹੁਤ ਭੈੜੀ ਦਰਦ ਹੈ ਬਈ ਦਾੜ ਦੀ ਓਏ ਹੋਏ ਹੋਏ ਓਏ ਹੋਏ ਓਏ ਹੋਏ ਹੋਏ ਹਾਏ ਹਾਏ ਅੱਬਾ ਜੀ ਅੱਬਾ ਜੀ ਹਾਏ ਓਏ ਹੋਏ ਅੱਬਾ ਜੀ ਉਹ ਕੀ ਹੋ ਗਿਆ ਕੀ ਰੋਲਾ ਪਾਇਆ ਕੀ ਹੋਈ ਅੱਬਾ ਜੀ ਮੇਰੀ ਦਾੜ 'ਚ ਬੜੀ ਦਰਦ ਹੋ ਰਹੀ ਹੈ ਦਾੜ 'ਚ ਦਰਦ ਨਾ ਹੋਵੇ ਤੇ ਕੀ ਹੋਵੇ ਕਿੰਨੀ ਵਾਰ ਤੈਨੂੰ ਮੈਂ ਕਿਹਾ ਕਿ ਗੰਦੀਆਂ ਚੀਜ਼ਾਂ ਨਾ ਖਾਇਆ ਕਰ ਹਾਏ ਅੱਬਾ ਜੀ ਮੈਂ ਕੀ ਕਰਾਂ ਮੈਂ ਦੱਸੋ ਮੇਰੀ ਬੜੀ ਪ੍ਰੋਬਲਮ ਹੋ ਰਹੀ ਦਾੜ ਦੇ ਵਿੱਚ ਪ੍ਰੋਬਲਮ ਤੇ ਹੋਣੀ ਹੈ ਪੁੱਤਰਾ ਜੋ ਮਹੱਲੇ ਦੀਆਂ ਚੀਜ਼ਾਂ ਸਾਰੀਆਂ ਤੂੰ ਖਾ ਜਾਂਦਾ ਅੱਬਾ ਜੀ ਇੰਨੀ ਦੂਰ ਬਹਿ ਗਏ ਹੋ ਮੇਰੇ ਲਾਗੇ ਬੈਠੋ ਉਹ ਤੇਰੇ ਲਾਗੇ ਬੈਠਾ ਮੈਂ ਏਸੀ ਆ ਤੈਨੂੰ ਠੰਡ ਪੈ ਜਾ ਅੱਬਾ ਜੀ ਗੱਲਾਂ ਕਰੀ ਜਾਂਦੇ ਹੋ ਮੇਰੀ ਦਾੜ 'ਚ ਦਰਦ ਹੋ ਰਹੀ ਬੜੀ ਤਕਲੀਫ ਹੋ ਰਹੀ ਹੈ ਹੌਸਲਾ ਕਰ ਸ਼ੇਰ ਬਣ ਸ਼ੇਰ ਕੀ ਹੋ ਗਈ ਹਾਏ ਦਰਦ ਹੋ ਰਹੀ ਤੁਸੀਂ ਕਹਿ ਰਹੇ ਹੋ ਸ਼ੇਰ ਬਣ ਕਿਹੋ ਜੀ ਗੱਲਾਂ ਕਰ ਰਹੇ ਹੋ ਅੱਬਾ ਜੀ ਤੁਸੀਂ ਦਰਦ ਹੋ ਰਹੀ ਹੈ ਹੁਣ ਮੈਂ ਦੱਸ ਕੀ ਕਰਾਂ ਟਾਈਮ ਵੇਖ ਮੇਰਾ ਖਿਆਲ ਹੈ ਕੋਈ ਹਸਪਤਾਲ ਵੀ ਖੁੱਲਿਆ ਕਿ ਨਹੀਂ ਅੱਬਾ ਜੀ ਤੁਹਾਡੀ ਮਿਹਰਬਾਨੀ ਕੋਈ ਅੱਛੇ ਜਿਹੇ ਡਾਕਟਰ ਕੋਲ ਲੈ ਕੇ ਜਾਓ ਜਿਹੜਾ ਦੰਦਾਂ ਵਾਲਾ ਹੋਵੇ ਅੱਛਾ ਡਾਕਟਰ ਹੋਵੇ ਓਏ ਅੱਛਾ ਡਾਕਟਰ ਹੋਏ ਅੱਛੇ ਕੋਲ ਹੀ ਖੜਾਂਗਾ ਮੇਰਾ ਯਾਰ ਇੱਥੇ ਚੌਕ 'ਚ ਨਾ ਡੈਂਟਲ ਡਾਕਟਰ ਹੈ ਬਹੁਤ ਕਮਾਲ ਦਾ ਬੜੀ ਦੂਰੋਂ ਦੁਨੀਆ ਆਉਂਦੀ ਉਹਦੇ ਕੋਲ ਜਿਹੜਾ ਤੁਹਾਡਾ ਯਾਰ ਹੈ ਉਹ ਕਿਹੜਾ ਡਾਕਟਰ ਹੋਏਗਾ ਮੈਨੂੰ ਦੱਸੋ ਅੱਬਾ ਜੀ ਮੈਂ ਡਾਕਟਰ ਦੀ ਗੱਲ ਕਰ ਰਿਹਾ ਉਹ ਮੈਂ ਵੀ ਡਾਕਟਰ ਦੀ ਕਰ ਰਿਹਾ ਕੋਈ ਮਦਾਰੀ ਵਾਲੀ ਕਰਦੀ ਨਹੀਂ ਕਰ ਰਿਹਾ ਓਏ ਮੈਨੂੰ ਦਰਦ ਹੋ ਰਹੀ ਹੈ ਦਰਦ ਹੋ ਗਈ ਤੇ ਲੈ ਚੱਲਦਾ ਵਾਂ ਇਹ ਤੁਹਾਨੂੰ ਦਰਦ ਹੋਵੇ ਤੁਹਾਨੂੰ ਲੱਗੇ ਪਤਾ ਲੈ ਮੈਨੂੰ ਦਰਦ ਹੋਵੇ ਮੈਂ ਤੇਰੇ ਕੋਲ ਗਦਬਲਾ ਨਹੀਂ ਖਾਂਦਾ ਹੱਦ ਹੋ ਗਈ ਤੇਰੇ ਵਾਲੀ ਹਾਏ ਚੱਲ ਹੌਸਲਾ ਕਰ ਉੱਠਦਾ ਉੱਠ ਓਏ ਬੜੀ ਦਰਦ ਓਏ ਉੱਠੋ ਉਤਾਂ ਉੱਠਦੇ ਸਹੀ ਓਏ ਉਤਾਂ ਉਹ ਮੇਰੇ ਪੁੱਤਰਾ ਕਿਹੜੇ ਸਿਆਪੇ ਜਵਾਨ ਪੁੱਤਰ ਪਿਓ ਦੀਆਂ ਬਾਹਾਂ ਬੰਦੀਆਂ ਨੇ ਇਹ ਉਲਟਾ ਮੇਰੇ ਵਾ ਸਿਆਪਾ ਬਣ ਗਿਆ ਅੱਬਾ ਜੀ ਮੇਰੇ ਲੈ ਜਾਓ ਹਾਏ ਓਏ ਹੋਏ ਉਹ ਚੱਲੋ ਕਮਲਿਆ ਓਏ ਹੋਏ ਉਹ ਬਸ ਹੌਸਲਾ ਕਰ ਕੀ ਹੋ ਗਿਆ ਤੈਨੂੰ ਬੜੀ ਦਰਦ ਹੋ ਰਹੀ ਹੈ ਅੱਬਾ ਜੀ ਬੜੀ ਦਰਦ ਹੋ ਰਹੀ ਹੈ ਓਏ ਓਏ ਹੋਏ ਹਾਏ ਹੁਣ ਇਹ ਕੋਈ ਕਿਹੜਾ ਮੁੰਡਾ ਆ ਮੈਚ ਖੇਡਣ ਚੱਲੀਏ ਤੂੰ ਮਿੰਟ ਲਾਣਾ ਤੈਨੂੰ ਦਰਦ ਭੁੱਲ ਜਾਣੀ ਹੈ ਓਏ ਉਹ ਤਾਂ ਉੱਠੋ ਕਿਹੜੀ ਮੈਨੂੰ ਸਿਆਪਾ ਪਾਤੇ ਮੇਰੀ ਜਾਨ ਨੂੰ ਖੜੀਆਂ ਪੋੜੀਆਂ ਨੇ ਓਏ ਕਿੱਥੇ ਬੁੱਢੇ ਬਾਰੇ ਅੱਬਾ ਜੀ ਕਿੱਥੇ ਤੇ ਜਾਣਾ ਹੈ ਓ ਜਿੰਨੀ ਦਿਨ ਦਰਦ ਹੋ ਰਹੀ ਹੈ ਪੈਦਲ ਹੀ ਜਾਣਾ ਹੈ ਬਹੁਤ ਅੱਛੇ ਅੱਬਾ ਜੀ ਤੁਹਾਨੂੰ ਲੱਗੇ ਪਤਾ ਜਦੋਂ ਦਰਦ ਹੋਵੇ ਹੈ ਓ ਚੱਲ ਖੋਲ ਗੇਟ ਹਾਏ ਓਏ ਮੈਨੂੰ ਇਹ ਤੇ ਦੱਸ ਦਰਦ ਕਿੱਧਰ ਹੋ ਰਹੀ ਆ ਅੱਬਾ ਜੀ ਪਤਾ ਨਹੀਂ ਲੱਗ ਰਿਹਾ ਜਿੰਨੀ ਦਰਦ ਹੈ ਮੈਨੂੰ ਲੱਗ ਰਿਹਾ ਸਾਰੇ ਦੰਦਾਂ 'ਚ ਹੋ ਰਹੀ ਹੈ ਮੇਰਾ ਦਿਲ ਕਰਦਾ ਤੇ ਮੈਂ ਸੱਟ ਮਾਰਾਂ ਪਤਾ ਲਾ ਲਾ ਪਹਿਲਾਂ ਕਿਹੜੇ ਪਾਸੇ ਦਰਦ ਹੈ ਹਾਏ ਇਹ ਦੇਖੋ ਇੰਜ ਕਰ ਨਾ ਇੰਜ ਕਰ ਓਏ ਇੱਧਰ ਨਹੀਂ ਹੱਥ ਲਾਈ ਹਾਏ ਹਾਏ ਇੱਧਰ ਹੋਣੀ ਲੱਗਾ ਪਤਾ ਨਹੀਂ ਲੱਗਾ ਚੱਲ ਟੁਰ ਜਲਦੀ ਕਰ ਹਾਂ ਕੀ ਹੋ ਰਿਹਾ ਓਏ ਓਏ ਬੜੀ ਦਰਦ ਹੋ ਰਹੀ ਹੈ ਬੜੀ ਦਰਦ ਹੋ ਰਹੀ ਹੈ ਹਾਏ 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 ਪੁੱਤਰ ਤੇਰੇ ਦਰਦ ਹੋ ਰਹੀ ਹੈ ਮੇਰੇ ਹੱਥ 'ਚ ਖਾਰਿਸ਼ ਹੋ ਰਹੀ ਹੈ ਅੱਛਾ ਜੀ ਆਹੋ ਓਏ ਹੋਏ ਇੱਕ ਲਾਣੀ ਤੇਰੇ ਦਰਦ ਠੀਕ ਹੋ ਜਾਣੀ ਹੈ ਦੁਕਾਨ ਕਿੱਥੇ ਓਏ ਹੈ ਆ ਗਈ ਹੈ ਚੌਧਰੀ ਡੈਂਟਲ ਅੱਬਾ ਜੀ ਹਾਂਜੀ ਹਾਏ ਉਹ ਪੁੱਤਰ ਆ ਗਏ ਆ ਮੇਰੇ ਯਾਰ ਦਾ ਖਿਲਾਣਾ ਚ ਓਏ ਆ ਜਾ ਯਾਰ अस्सलाम वालेकुम डॉक्टर जी बेटा डॉक्टर अकरम साहब को मिलना बेटा बड़ी हाँ जी किधर बेटा चले चले उत्ते वो उत्ते जिन्नी दर्द हो रही उत्ते नहीं जाया जाना तू मेरा पुत्र उंज उतर रुड़ जाना है जेड़े तेरे काम ने ना ओए चलो चलो बेटा कितनी दूर है ओए चक्कर ही लवाई जांदे हो डॉक्टर किथे वे चल 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 जी बेटा ओके थैंक यू बेटा चलो चलो यार चलो और बस 2 मिनट
ਮੈਂ ਨਾ ਤੂੰ ਉਹਨਾਂ ਕੋਲ ਇੰਜ ਗਿਆ ਉਸ ਟਾਈਮ ਹਾਏ ਨਾ ਉਸ ਟਾਈਮ ਆ ਜਾਣਾ ਸਕੂਨ ਆ ਜਾਣਾ ਓਏ ਉਹ ਬਸ ਉਹ ਮੇਰੇ ਪੁੱਤਰਾ ਇੱਥੇ ਬਹਿ ਜਾ ਉਹ ਹਾਏ। ਇੱਥੇ ਬਹਿ ਓਏ ਹੋਏ। ਬੁੱਢੇ ਪਿਓ ਨੂੰ ਥਕਾ ਛੜੇ ਉਹ ਸਕੂਨ ਕਰ ਹੁਣੇ ਆਰਾਮ ਆ ਜਾਂਦਾ 1 ਮਿੰਟ ਤੋਂ ਪਹਿਲਾਂ ਤਾਂ ਆਰਾਮ ਆ ਜਾਣਾ ਨਹੀਂ ਮੈਨੂੰ ਨਹੀਂ ਆਣਾ ਰਾ ਬੜੀ ਦਰਦ ਹੋ ਰਹੀ ਹੈ ਮੈਂ ਨਾ ਆ ਜਾਣਾ ਉਹ ਬੜੇ ਕਮਾਲ ਡਾਕਟਰ ਨੇ ਬਾ ਕਮਾਲ ਡਾਕਟਰ ਪੂਰੇ ਲੋਰ ਚ ਧੋਮੇ ਉਹਨਾਂ ਦੀ ਅੱਲਾ ਦੇ ਬੰਦੇ ਤੂੰ ਕੀ ਛੇ ਐਵੇਂ ਜਿੰਨਾ ਸਫ਼ਰ ਕੀਤਾ ਘਰ ਹੀ ਰਹਿੰਦੇ ਸ਼ਾਇਦ ਠੀਕ ਹੋ ਜਾਂਦੀ ਅੱਬਾ ਫੇਰ ਬੜੀ ਦਰਦ ਹੋਣ ਲੱਗ ਪਈ ਹੈ ਉੱਠ ਫਿਰ ਚੱਲੀਏ ਉੱਠ ਓਏ ਹੌਸਲਾ ਕਰ ਡਾਕਟਰ ਕਿੱਥੇ ਓਏ ਡਾਕਟਰ ਇਹ ਕੋਈ ਮੱਖੀ ਨਹੀਂ ਇੱਥੇ ਬਹਿ ਓਏ ਆਖਿਆ ਆ ਜਾਂਦੇ ਨੇ ਡਾਕਟਰ ਸਾਹਿਬ 1 ਮਿੰਟ ਤੱਕ ਆ ਜਾਂਦੇ ਨੇ ਓਏ ਅੱਲਾ ਦੇ ਬੰਦਿਆ ਕਾਬਲ ਡਾਕਟਰ ਹੈ ਤੇਰਾ 1 ਮਿੰਟ ਪਹਿਲਾਂ ਇਲਾਜ ਹੋਣਾ ਹੈ। ਉਹ ਕਾਬਲ ਹੋਵੇ ਨਾ ਹੋਵੇ ਮੇਰੀ ਦਾੜ 'ਚ ਬੜੀ ਦਰਦ ਹੋਣ ਡਈ ਹੈ ਮੈਂ ਨਾ ਮੇਰੇ ਬਸ ਲੱਗੇ ਮੈਂ ਤੈਨੂੰ ਕਾਬਲ ਹੀ ਘੱਲ ਛੜਾਂ ਹਾਏ ਉਹ ਬਸ ਕਰ ਆਰਾਮ ਨਾਲ ਟੇਕੇ 1 ਮਿੰਟ ਕੀ ਹੋਇਆ ਹੱਦ ਹੋ ਗਈ ਯਾਰ ਤੇਰੀ ਡਾਕਟਰ ਸਾਹਿਬ ਜਲਦੀ ਆਓ ਆ ਜਾਂਦੇ ਨੇ ਮੈਂ ਫਿਰ ਕਹਿਤਾ ਹਾਏ। ਓਏ ਹੋਏ ਉਹ ਚੁੱਪ ਕਰ ਜਾ ਮੁੰਡਿਆ ਚੁੱਪ ਕਰ ਜਾ ਹਾਏ। ਉਹ ਇੰਨੇ ਸਿਆਣੇ ਡਾਕਟਰ ਨੇ ਦੂਰੋਂ ਵੇਖ ਕੇ ਦੱਸ ਛੱਡਦੇ ਨੇ ਤਕਲੀਫ ਕੀ ਹੈ ਓਏ ਅੱਬਾ ਜੀ ਹਾਂਜੀ ਮੈਨੂੰ ਬੜੀ ਦਰਦ ਹੋਣ ਡਈ ਏ ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਏ ਕਿਹੜੀ ਗੱਲ ਏਡੀ ਪ੍ਰਾਈਵੇਟ ਜਿਹੜੀ ਤੂੰ ਕਰਨੀ ਹੈ ਓਏ ਬਹੁਤ ਜ਼ਰੂਰੀ ਗੱਲ ਹੈ ਅੱਬਾ ਜੀ ਤੁਹਾਡੇ ਨਾਲ ਕਰਨੀ ਉਹ ਮੇਰਾ ਪੁੱਤਰਾ ਹੌਸਲਾ ਰੱਖ ਗੱਲਾਂ ਕਰਨ ਵਾਸਤੇ ਹੁੰਦੀਆਂ ਨੇ ਅੱਲਾ ਦੇ ਬੰਦਿਆ ਤੂੰ ਕਾਹਨੂੰ ਪਰੇਸ਼ਾਨ ਹੋਣਾ ਲੈ ਅਸਲਾਮ ਅਲੈਕੁਮ ਵਾਲੇਕਮ ਸਲਾਮ ਭਾਜੀ ਜਾਓ ਜ਼ਰਾ ਕੋਈ ਗੱਲ ਕਰ ਰਹੇ ਆ ਪ੍ਰਾਈਵੇਟ ਗੱਲ ਕਰ ਰਹੇ ਨੇ ਪ੍ਰਾਈਵੇਟ ਗੱਲ ਹੋ ਰਹੀ ਹੈ ਜੀ ਮੈਂ ਡਾਕਟਰ ਹਾਂ ਮੈਂ ਅੱਛਾ ਹੈ ਹਾਂਜੀ ਡਾਕਟਰ ਸਾਹਿਬ ਹਾਂਜੀ ਹਾਂਜੀ ਡਾਕਟਰ ਸਾਹਿਬ ਮੇਰੀ ਦਾੜ 'ਚ ਬੜੀ ਦਰਦ ਹੈ ਹਾਂ 2 ਘੰਟੇ ਹੋ ਗਏ ਨੇ ਇੰਨੀ ਦਰਦ ਹੋ ਰਹੀ ਮੈਂ ਤੁਹਾਨੂੰ ਕੀ ਦੱਸਾਂ ਅੱਛਾ ਤੇ ਇੱਥੇ ਆਇਆ ਨੂੰ ਕਿੰਨੀ ਦੇਰ ਹੋ ਗਈ ਇੱਥੇ ਆਏ ਜੀ 15 ਕੁ ਮਿੰਟ ਹੋ ਗਏ ਨੇ ਜੀ ਤੇ ਤੁਸੀਂ ਰਾਤੀ ਆ ਜਾਂਦੇ ਤੁਹਾਨੂੰ ਪਤਾ ਤੇ ਅੱਜ ਕੱਲ ਤੁਹਾਡੀ ਦਾੜ ਨੂੰ ਦਰਦ ਹੋਣੀ ਤੁਸੀਂ ਤੇ ਕਹਿੰਦੇ ਹੋ ਬੜੇ ਅੱਛੇ ਡਾਕਟਰ ਉਹ ਨੇ ਬੜੇ ਸਿਆਣੇ ਡਾਕਟਰ ਨੇ ਹੱਥ ਥੱਲੇ ਕਰ ਦਰਦ ਹੋ ਰਹੀ ਕੀ ਕਰਾਂ ਮੈਂ? ਹੱਥ ਤੇ ਥੱਲੇ ਕਰਨਾ ਹਾਏ ਇੱਧਰ ਨੂੰ ਵੇਖ ਹਾਏ ਕੋਈ ਨਹੀਂ ਇਹ ਦਾੜ ਦਾ ਮਸਲਾ ਹੀ ਨਹੀਂ ਹੈਗਾ ਤੁਹਾਡਾ ਅੱਛਾ ਜੀ ਹਾਂਜੀ ਇਹ ਇਹ ਦਾੜ ਦਾ ਮਸਲਾ ਨਹੀਂ ਹੈ ਇਹ ਕਿਹੜਾ ਮਸਲਾ ਜੀ ਮੈਂ ਤੈਨੂੰ ਕਿਹਾ ਸੀ ਨਾ ਵੇਖ ਕੇ ਦੱਸ ਦਿੰਦੇ ਨੇ ਅੱਛਾ ਜੀ ਅਸਲ ਗੱਲ ਉਹਨਾਂ ਫੜ ਲਈ ਹੈ ਦੱਸੋ ਜੀ ਦੱਸੋ ਇਹ ਕਿਹੜਾ ਮਸਲਾ ਜੀ ਦਰਦ ਤੇ ਮੈਨੂੰ ਹੋ ਰਹੀ ਬੜੀ ਉੱਥੇ ਲੰਮੇ ਪਾਵੇ ਨਾ ਕਿੱਥੇ ਉੱਥੇ ਉੱਠੋ ਇਹ ਜਵਾਨਾ ਸ਼ੇਰ ਦਾੜ ਨੂੰ ਪੀੜ ਹੈ ਵੀ ਲੱਤ ਨੂੰ ਤੇ ਨਹੀਂ ਹਾਏ ਭਾਜੀ ਰਾਜ ਵੀ ਇਹਨੇ ਬੜੇ ਰੋਲਾ ਪਾਇਆ ਡਾਕਟਰ ਸਾਹਿਬ ਤੁਹਾਨੂੰ ਕੀ ਦੱਸਾਂ ਮੈਂ ਹਾਏ ਕਾਹਦਾ ਰੋਲਾ ਪਾਇਆ ਨੇ ਇਹੋ ਹੀ ਮਰ ਚੱਲਾਂ ਮੈਂ ਮਰ ਚੱਲਾਂ ਓਏ ਮੈਂ ਕਾਬਲ ਚੱਲਾਂ ਹਾਏ ਹਾਏ ਆਜੋ ਡਾਕਟਰ ਸਾਹਿਬ ਆਜੋ ਵੇਖੋ ਸੁਣ ਹਾਏ ਹਾਏ ਅੱਛਾ ਜੀ ਹਾਏ 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 ਤੁਹਾਡੀ ਖੈਰ ਹੋ ਜੇ ਓਏ ਇਹ ਵੱਡਾ ਮੁੰਡਾ ਜੀ ਹਾਂਜੀ ਵੱਡਾ ਬੇਟਾ ਜੀ ਹੈ ਵੱਡਾ ਇਹੋ ਜਿਹਾ ਤੇ ਛੋਟੇ ਕਿਵੇਂ ਨੇ ਉਹ ਛੋਟੇ ਤੇ ਬੜੇ ਚੰਗੇ ਭਾਜੀ ਡਾਕਟਰ ਦਾੜ ਸਾਹਿਬ ਕਢਾਣ ਆਏ ਆ ਤੁਸੀਂ ਬੱਚਿਆਂ ਦਾ ਪੁੱਛਣ ਲੱਗ ਪਏ ਆਜੋ ਹਾਏ ਉਹ ਡਾਕਟਰ ਸ਼ਾਹਿਦ ਸਾਹਿਬ ਵੀ ਆ ਗਏ ਹਾਏ ਉਹਦਾ ਨੂੰ ਹਾਏ ਇੱਧਰ ਕਰ ਓਹ ਸਬਰ ਓਏ ਮੈਂ ਡਰਾਈ ਜਾਣ ਡੇ ਆ ਬੜੀ ਦਰਦ ਹੋ ਰਹੀ ਹੈ ਡਾਕਟਰ ਸਾਹਿਬ ਓਏ ਆ ਦਰਦ ਹੋਣ ਡਈ ਤੇ ਤਾਂ ਹੀ ਇੱਥੇ ਮੇਰੇ ਕੋ ਆਇਆ ਅੱਗੇ ਕਦੀ ਆਇਆ ਮੇਰੇ ਕੋ ਨਹੀਂ ਤੇ ਫਿਰ ਚੁੱਪ ਕਰਕੇ ਬੈ ਅੱਬਾ ਹੱਥ ਜੀ। ਥੱਲੇ ਕਰ ਹੱਥ ਥੱਲੇ ਜੀ ਕਰ ਅੱਬਾ ਜੀ ਕਿਹੜਾ ਡਾਕਟਰ ਹੈ ਡੈਂਟਲ ਡਾਕਟਰ ਹੈ ਇਹਨੇ ਲੱਗਦਾ 2 ਚਪੇੜਾ ਹੋਰ ਮਾਰ ਕੇ ਦਾੜੀ ਕੱਢ ਦੇਣੀ ਮੇਰੀ ਨਾ ਟੈਨਸ਼ਨ ਲੈ ਪੁੱਤਰ ਮੂੰਹ ਬੜਾ ਖੋਲ- ਤਜਰਬਾ ਹੈ ਮੂੰਹ ਖੋਲ ਥੋੜਾ ਜਿਹਾ ਪੁੱਤ ਆ ਖੋਲ ਥੋੜਾ ਜਿਹਾ ਮੂੰਹ ਆ ਲੈ ਦਾੜ ਦਾ ਤੇ ਮਸਲਾ ਹੀ ਕੋਈ ਨਹੀਂ ਅੱਛਾ ਜੀ ਹਾਂਜੀ ਆ ਇਹਦੇ ਨੱਕ ਦਾ ਮਸਲਾ ਭਾਜੀ ਨੱਕ ਦਾ ਮਸਲਾ ਪੂਰੇ ਮੂੰਹ ਨੂੰ ਨੱਕ ਨੇ ਖਿੱਚ ਪਾਈ ਇਹਦੇ ਹਾਂਜੀ ਭਾਜੀ ਤੁਸੀਂ ਕਿੱਥੇ ਟੁਰ ਪਿਓ ਮੇਰੀ ਦਾੜ 'ਚ ਦਰਦ ਹੈ ਭਾਈ ਦਾੜ 'ਚ ਤਾਂ ਦਰਦ ਹੈ ਨਾ ਨੱਕ ਤੁਹਾਨੂੰ ਖਿੱਚਣ ਡਿਆ ਹਾਂ। ਤੇ ਦਾੜ ਥੱਲੇ ਵੇ ਉਹਦੇ ਨਾਲ ਖਿੱਚ ਪਈ ਇਹਨੂੰ ਤੇ ਡਾਕਟਰ ਸਾਹਿਬ ਹੁਣ ਕੀ ਇਹਦਾ ਇਲਾਜ ਹੈ ਇਹ ਕਿਹੜਾ ਡਾਕਟਰ ਹੈ ਇਹ ਹੁਣੇ ਡਾਕਟਰ ਸ਼ਾਹਿਦ ਆਣ ਡਿਆ ਹਾਏ। ਮੈਂ ਉਹਨਾਂ ਨੂੰ ਚੈੱਕ ਕਰਾਣਾ ਜੀ ਇਹਦਾ ਹਾਏ। ਉਹਦਾ ਮੂੰਹ ਕਰ ਕਿਹੜੀ ਇਹ ਦਰਦ ਦੀ ਹੋ ਜਾਂਦੀ ਠੀਕ। ਹੌਸਲਾ ਮੇਰਾ ਪੁੱਤਰ ਹੌਸਲਾ ਲੈ ਹਾਂ ਓਏ ਸਕੂਨ ਹੋਇਆ ਸਕੂਨ ਹੋਇਆ ਅੱਬਾ ਜੀ ਆ ਦੂਜੀ ਵੀ ਦਾੜ ਦਰਦ ਹੋਣ ਲੱਗ ਪਈ ਸਬਰ ਕਰ ਯਾਰ ਸਬਰ ਕਰ ਹਾਏ ਬੁਲਾਓ ਜੀ ਇੱਕ ਹੋਰ ਡਾਕਟਰ ਬੁਲਾਓ ਪੇਸਟ ਕਿਦੋਂ ਨਹੀਂ ਕੀਤੀ ਜੇ ਇਹ ਜੀ ਪੇਸ਼ ਅੱਲਾ ਦੀ ਮਿਹਰਬਾਨੀ ਨਾਲ ਮੈਂ 8-10 ਦਿਨਾਂ ਬਾਅਦ ਕਰਦਾ ਰਹਿਣਾ ਜੀ ਹਾਂ ਮੂੰਹ ਖੋਲ ਹਾਂ ਮੂੰਹ ਖੋਲ ਨਾ ਅੰਦਰ ਮੰਜੀ ਡਾਣੀ ਹੈ ਆ ਵੇਖਿਆ ਨਾ ਡਾਕਟਰ ਤੁਸੀਂ ਦੰਦ ਕੱਢਣ ਦੇ ਉਹਨੂੰ ਦਰਦ ਹੋਣ ਡਈ ਤੁਸੀਂ ਕਾਹਤੋਂ ਦੰਦ ਕੱਢਣ ਦੇ ਹਾਂ ਹਾਏ ਮੂੰਹ ਖੋਲ ਆ ਹੂੰ ਹਾਂ ਹੋ ਜਾਂਦਾ ਕੀ ਹੋ ਰਿਹਾ ਹਾਂ ਜੀ ਇਹ ਕੀ ਹੋ ਰਿਹਾ ਉਹ ਬਸ ਡਾਕਟਰ ਸਾਹਿਬ ਦਾੜ ਚੈੱਕ ਕਰਨ ਲਿਆ ਮੈਂ ਦਾੜ ਚੈੱਕ ਕਰੋ ਤੁਸੀਂ ਮੈਨੂੰ ਥੱਪੜਾਂ ਦੀ ਆਵਾਜ਼ ਆ ਰਹੀ ਬਾਹਰ ਉਹ ਤੁਹਾਨੂੰ ਅਕਰਮ ਸਾਹਿਬ ਕੋਈ ਹੈ ਕੋਈ ਮਤਲਬ ਥੋੜਾ ਬਹੁਤ ਤੁਸੀਂ ਡਾਕਟਰ ਹੋ ਕੇ ਤੇ
ਇਹ ਦੇਖੋ ਉਹ ਟੀਕਾ ਨਹੀਂ ਨਾ ਹੈਗਾ, ਸੁਣ ਕਰਨ ਵਾਲਾ ਟੀਕਾ ਨਹੀਂ ਹੈ, ਮੈਂ ਚਪੇੜਾ ਮਾਰ ਮਾਰ ਕਰ ਲਈਏ। ਇਹ ਤਾਂ ਈਜ਼ੀ ਬੜਾ ਹੈ। ਹਾਂਜੀ ਮੂੰਹ ਖੋਲਣਾ ਇਹ ਤਾਂ ਫੜੋ ਇਹ ਵੇਖੋ ਆਪੇ ਮੂੰਹ ਖੋਲੇਗਾ। ਆਹ ਉਹ ਮੈਨੂੰ ਉਹ ਪਤਾ ਤਾਂ ਹੀ ਮੇਨ ਕੰਟਰੋਲ ਇੱਥੇ ਹੈਗਾ। ਇਹ ਸਟੈਂਡ ਲਾਇਆ ਹੈ। ਇਹ ਮੇਨ ਸੋਚੇ ਦਾਓ ਆ ਕਰੋ ਥੋੜਾ ਜਿਹਾ ਹੋਰ ਕਰੋ। ਕਿਹੜਾ ਦੰਦ ਖਰਾਬ ਹੈ ਤੁਹਾਡਾ? ਇਹ ਉਹ ਇਹਨਾਂ ਤੇ ਕੀੜਾ ਲੱਗਾ ਹੈ ਭਾਈ ਬਹੁਤ। ਇਹ ਤੇ ਬਹੁਤ ਕੰਮ ਖਤਰਨਾਕ ਹੈ। ਇਹ ਦਿਖਾਓ ਓਏ ਹੋਏ ਹੋਏ ਇਹ ਕੀੜਾ ਲੱਗਾ ਪਾਇਆ। ਇਹ ਤੁਹਾਨੂੰ ਟਾਲੀ ਤੇ ਚੜਨਾ ਪਏਗਾ। ਇੱਕ ਮਿੰਟ ਇੱਧਰ ਹੋ ਜਾਓ, ਥੋੜਾ ਜਿਹਾ ਲੱਗਾ ਰਹਿਣ ਦੋ, ਫਿਰ ਜਦੋਂ ਹਟਦਾ ਨਾ ਫਿਰ ਇਹਨੂੰ ਫੜਾਂਗੇ। ਨਹੀਂ ਦਰਅਸਲ ਕਿਸੇ ਟਾਲੀ ਤੇ ਚੜੇ ਉਹ ਥੋੜਾ ਨੂੰ ਕੀੜਾ ਲੱਗਾ ਉਸੇ ਟਾਲੀ ਤੇ ਦੁਬਾਰਾ ਚੜਨ। ਅੱਛਾ ਜੀ। ਉਹ ਕੀੜਾ ਆਏਗਾ ਦੁਬਾਰਾ, ਉਹ ਸਕ ਕਰੇਗਾ ਸਾਰਾ ਕੁਝ ਤੇ ਠੀਕ ਹੋ ਜਾਏਗਾ। ਇਹ ਪੇਸਟ ਕਿੰਨੇ ਆਪਣਾ ਕਿਦੋਂ ਕਿਹੜੀ ਕਰਦੇ ਹੋ, ਕਿਵੇਂ ਕਰਦੇ ਹੋ? ਡਾਕਟਰ ਸਾਹਿਬ ਪੇਸਟ ਦਾ ਤਾਂ ਮੈਂ ਵਸਾ ਹੀ ਨਹੀਂ ਖਾਂਦਾ। ਆ ਵੈਰੀ ਗੁੱਡ। ਇਹ ਮੈਂ 8-10 ਦਿਨਾਂ ਬਾਅਦ ਕਰਦਾ ਰਹਿੰਦਾ ਜੀ। ਵਾਹ ਵਾਹ ਏਡਾ ਸਾਫ ਹਾਂਜੀ ਪੇਸਟ ਕੱਢਣ ਦੀ ਵੀ ਲੋੜ ਨਹੀਂ ਹੈ। ਵੇਖੋ ਇਹ ਵੇਖੋ। ਡਾਕਟਰ ਸਾਹਿਬ ਇਹ ਤੁਸੀਂ ਕੌਣ ਹੋ ਜੀ? ਮੈਂ ਜੀ ਵਾਲਾ ਦਾ ਵੱਡਾ ਬੇਟਾ, ਖੁਦਾ ਦਾ ਵਾਸਤਾ ਜਿਹਨੂੰ ਬਚਾ ਲਓ। ਭਾਈ ਜੀ ਪੇਸਟ ਜਿਹੜੀ ਹੈ ਨਾ ਜੀ, ਜੀ। ਸਵੇਰ ਸ਼ਾਮ ਕਰਨੀ ਚਾਹੀਦੀ, ਸੌਣ ਤੋਂ ਪਹਿਲੇ ਵੀ ਪੇਸਟ ਕਰਨੀ ਚਾਹੀਦੀ। ਜੀ, ਜੀ। ਇਹਦੇ ਮੂੰਹ ਚੋਂ ਸਮੈਲ ਨਹੀਂ ਆਉਂਦੀ ਤੁਹਾਨੂੰ? ਡਾਕਟਰ ਸਾਹਿਬ ਤੁਹਾਨੂੰ ਆਉਂਦੀ ਹੋਣੀ ਇਹਨਾਂ ਨੇੜੇ ਵੇਖ, ਤੁਸੀਂ ਵੇਖਿਆ? ਇਹ ਵੱਡੇ ਡਾਕਟਰ ਤੁਸੀਂ ਹੋ ਜੀ ਤੇ ਇਹ ਛੋਟੇ ਡਾਕਟਰ ਨੇ? ਹਾਂਜੀ ਇਹ ਜ਼ਰਾ ਟਰਾਈ ਬੇਸ ਤੇ ਭਰਤੀ ਕੀਤੇ ਤੇ ਤੇ ਮੈਂਟਲ ਨੇ ਇਹਨਾਂ ਨੇ ਪੁੱਠਾ ਪਾਇਆ ਕੋਟ। ਉਹ ਪੁੱਠਾ ਨਹੀਂ, ਇਹ ਹੁੰਦਾ ਹੀ ਇਸ ਤਰ੍ਹਾਂ ਦਾ। ਮੇਰਾ ਖਿਆਲ ਤੁਸੀਂ ਪਹਿਲੀ ਦਫਾ ਆਏ ਹੋ ਨਾ ਇੱਥੇ ਹਾਂਜੀ ਕਲੀਨਿਕ, ਦਰਦ ਪਹਿਲੀ ਵਾਰੀ ਹੋਈ ਹੈ ਜੀ। ਹਨਾ? ਤੁਸੀਂ ਛੋਟੇ ਕਲੀਨਿਕ ਤੇ ਜਾਇਆ ਕਰੋ, ਜਿਹਦੇ ਫੜਦੇ ਆ ਸਾਰੀਆਂ ਪਲਾਸ ਪਾ ਕੇ ਖਿੱਚਦੇ ਨੇ। ਲੈ ਸਰ ਨਹੀਂ ਇੰਜ ਨਹੀਂ ਹੁੰਦਾ। ਹੁਣ ਜਦੀਦ ਦੌਰ ਆ ਗਿਆ। ਹੁਣ ਕਿਹੜਾ ਇਹ ਵੇਖੋ ਮੂੰਹ ਖੋਲਣ ਦਾ ਈਜ਼ੀ ਤਰੀਕਾ ਹੈ। ਵੇਖਣਾ ਤੁਸੀਂ ਮੇਰੀ ਗੱਲ ਸੁਣੋ। ਜੀ ਜੀ ਚਾਹੁੰਦੇ ਹੋ ਤੁਹਾਡਾ ਬੇਟਾ ਠੀਕ ਹੋ ਜਾਏ? ਹਾਂਜੀ ਡਾਕਟਰ ਸਾਹਿਬ। ਇਹਦਾ ਅੱਧਾ ਨੱਕ ਵਢਾ ਦਿਓ ਕਿਉਂਕਿ ਉਹਦੇ ਦੰਦ ਦੀ ਦਰਦ ਜਿਹੜੀ ਹੈ ਨਾ ਇਹਦੇ ਨੱਕ ਦੀ ਵਜ੍ਹਾ ਤੋਂ ਹੈ। ਵੇਖੋ ਡਾਕਟਰ ਸਾਹਿਬ ਆਪਸ ਵਿੱਚ ਮਸ਼ਵਰਾ ਹੀ ਹੈ। ਹਾਂਜੀ, ਅੱਧਾ ਵਢਾਵਾਂਗੇ ਨਾ ਬੁਰਾ ਲੱਗੇਗਾ। ਹਾਂ। ਇਹਦਾ ਨੱਕ ਇੰਜ ਛੁਰੀ ਨਾਲ ਉੱਤੋਂ ਉੱਤੇ ਲਾ ਕੇ ਨਾ, ਉੱਤੇ ਨੂੰ ਚੁੱਕ ਕੇ ਹਾਂ। ਥੱਲੇ ਵਾਲਾ ਹਿੱਸਾ ਲਾ ਕੇ ਤੇ ਥੱਲੇ ਨਾਲ ਜੋੜ ਦੇਣਾ। ਜਿਵੇਂ ਮਸਮੀ ਕੱਟੀ ਦੀ ਇੰਜ ਕੱਟ ਹਾਂਜੀ ਹਾਂਜੀ, ਬੁਰਾ ਵੀ ਨਹੀਂ ਲੱਗੇਗਾ ਤੇ ਨੱਕ ਵੀ ਛੋਟਾ ਹੋ ਜਾਏਗਾ। ਬਿਲਕੁਲ ਸਹੀ હવે ਤੁਸੀਂ ਨਾ ਉੱਥੋਂ ਇਹਨਾਂ ਕੱਢ ਕੇ ਸਲਾਈਸ ਦੇ ਉੱਤੇ ਰੱਖ ਕੇ ਖਾ ਲੈਣਾ ਹੈ ਨਾ। ਤੇਰਾ ਜ਼ੋਰ ਫਿੱਟ ਹੋਣਾ, ਤੇਰਾ ਡਾਕਟਰ ਸਾਹਿਬ ਨੂੰ ਕਹਿ ਰਹੇ ਸਲਾਈਸ ਤੇ। ਉਹ ਮੇਰੀ ਦਰਦ ਹੋ ਰਹੀ, ਤੁਸੀਂ ਗੱਲਾਂ ਕਰ ਰਹੇ ਹੋ। ਤੂੰ ਬਦਤਮੀਜ਼ੀ ਕਰ ਰਹੇ ਹੈ ਡਾਕਟਰ ਨਾਲ ਕਿ ਸਲਾਈਸ ਤੇ ਰੱਖ ਕੇ ਖਾ ਲੈਣਾ। ਉਹ ਮੇਰੀ ਬੜੀ ਦਰਦ ਹੋ ਰਹੀ ਡਾਕਟਰ ਸਾਹਿਬ। ਸਬਰ ਹੈ, ਸਬਰ ਹੈ, ਸਬਰ ਹੈ। ਇਹ ਕੀ ਹੈ? ਖੋਲ ਮੂੰਹ, ਮੈਨੂੰ ਆਪ ਨਹੀਂ ਪਤਾ ਕੀ ਓਹੋ ਤੁਸੀਂ ਮੇਰਾ ਵੇਖੋ ਜਵਾਨ ਪੁੱਤਰ ਏ, ਕਾਹਨੂੰ ਇਹ ਜਾਨ ਦੇ ਪਿੱਛੇ ਪਏ ਹੋ? ਨਹੀਂ ਉਹ ਅਸੀਂ ਨਾ ਜੀ ਦੱਸਣਾ ਚਾਹੁੰਦੇ ਹਾਂ ਕਿ ਥੋੜਾ ਜਿਹਾ ਨਾ ਜੀ ਇਹਦੇ ਨਾਲ ਤੁਹਾਡੀ ਦਰਦ ਰੁਕ ਜਾਣੀ ਸੀ। ਅੱਛਾ ਅੱਛਾ ਇਹ ਸੁਣ ਕਰਨ ਵਾਲਾ ਹੈ। ਇਹ ਸੁਣ ਕਰਨ ਵਾਲਾ। ਕਰੋ 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 ਕਰੋ। ਉਹ ਖਲੋਇਆ ਕਾਕਾ ਖਲੋ। ਹੋਇਆ ਸੁਣ ਹੋਇਆ ਸੁਣ ਨਾ। ਸੱਕ ਕਰੋ ਇੱਥੇ ਸੱਕ ਕਰੋ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼। ਨੱਕ ਨਹੀਂ ਮੈਂ ਕਿਹਾ, ਮੈਂ ਕਿਹਾ ਸੱਕ ਕਰੋ। ਤੁਸੀਂ ਨੱਕ ਕਰ ਰਹੇ ਹੋ। ਨਹੀਂ ਹਾਂ ਸੱਕ ਕਰੋ ਸੱਕ ਕਰੋ। ਇਹ ਵੇਖ ਰਹੇ ਹੋ ਤੁਸੀਂ? ਇਹ ਹਾਂਜੀ ਹਾਂਜੀ ਇਹ ਵੇਖ ਰਹੇ ਹੋ? ਹਾਂਜੀ ਹਾਂਜੀ। ਇਹ ਤੁਹਾਡੇ ਨੱਕ ਨੂੰ ਥੋੜਾ ਜਿਹਾ 1 ਮਹੀਨੇ ਛੋਟਾ ਜਿਹਾ ਹੈ। ਹਾਂ ਇਹ ਬੰਦੇ ਦੇ ਮੂੰਹ 'ਚ ਵੇਖਣਾ ਜੀ ਦੰਦ ਕਿੰਨੇ ਨੇ ਇਹਨਾਂ ਦੇ ਮੂੰਹ 'ਚ। ਦੰਦ ਹੋ ਜੀ ਪੂਰੇ ਦਿਖਾਓ ਨਾ ਪੂਰੇ। ਇਹ ਠੀਕ ਨੇ, ਇਹਨਾਂ ਦੀ ਫਿਲਿੰਗ ਹੋਣ ਵਾਲੀ ਹੈ। ਤੁਸੀਂ ਇਸ ਤਰ੍ਹਾਂ ਕਰੋ, ਮੈਂ ਤਾਂ ਕਹਿੰਦਾ ਦੰਦ ਕਢਵਾ ਦਿਓ ਕਿਉਂਕਿ ਇੱਕ ਜਿਹੜਾ ਨਾ ਦੂਜੇ ਨੂੰ ਖਰਾਬ ਕਰਦਾ ਹੈ। ਤਾਂ ਖੋਲੋ ਮੂੰਹ ਕਰੋ। ਆ ਕਰੋ। ਨਹੀਂ ਡਾਕਟਰ ਸਾਹਿਬ ਸਾਰੇ ਕਢਵਾ ਇਹਨਾਂ ਨੇ? ਹਾਂ ਪਤਾ ਕੀ ਇਹ ਖਰਾਬ ਹੋਇਆ ਨਾ, ਇਹ ਅਗਲੇ ਨੂੰ ਕਰੇਗਾ, ਅੱਛਾ। ਇਸ ਤੋਂ ਅਗਲੇ ਨੂੰ ਕਰੇਗਾ। ਅੱਛਾ। ਇਹ ਦੰਦ ਨਹੀਂ ਰਹਿਣੇ, ਲਿਆਦਾ ਇੱਕ ਵਾਰੀ ਬੀੜ ਕਢਾ ਕੇ ਨਵਾਂ ਹੀ ਲਵਾ। ਹੁਣ ਕੱਲਾ ਕੱਲਾ ਨਿਕਲਣੇ ਤੇ ਲੱਗਣੇ ਇਕੱਠੇ ਨੇ। ਆਏ ਤਕਲੀਫ ਨਹੀਂ ਇੰਨੀ ਹੋਣੀ। ਹਾਂ ਵੀ ਪੁੱਤਰਾ। ਰੁਪਈਆ ਲੱਗਣਾ ਤੁਹਾਡਾ ਕੋਈ 32 ਦੰਦ ਨੇ ਹਾਂਜੀ ਤੇ 32 20 ਹੋ ਗਏ ਸਾਬ ਮੇਰਾ ਵੀ ਠੀਕ ਨਹੀਂ ਹੈਗਾ। ਹਨਾ? 2,80,000 ਨਹੀਂ ਨਹੀਂ 2,80,000 ਕਿੱਥੇ ਪੜੇ ਆ? 32 ਆ ਪ੍ਰਾਇਮਰੀ ਸਕੂਲ। ਤੇ ਫਿਰ ਤੁਹਾਨੂੰ ਪਤਾ ਹੀ ਨਹੀਂ ਹੈਗਾ। ਭਾਜੀ ਮੇਰੇ ਪੁੱਤਰ ਦੀ ਵੇਖੋ ਜਾਨ ਦੀ ਬਣੀ ਪਈ ਹੈ। 4,80,000 ਰੁਪਇਆ ਬਣੇਗਾ ਜੀ। ਕਿੰਨਾ? ਸਾਰੀ ਜ਼ਿੰਦਗੀ ਤੁਹਾਡੇ ਮੂੰਹ 'ਚ ਦਰਦ ਨਹੀਂ, ਦੰਦਾਂ ਦੀ ਵਜ੍ਹਾ ਤੋਂ ਨਹੀਂ ਦੰਦਾਂ ਤੋਂ ਨਹੀਂ ਹੁੰਦਾ, ਕੱਢ ਲਵੇ ਜਦੋਂ ਮਰਜ਼ੀ ਰੱਖ ਲਵੇ। ਜਿਵੇਂ ਸੀਡੀ ਨਹੀਂ ਪਾਈ ਦੀ ਹਾਂਜੀ VCR 'ਚ। ਹਾਂਜੀ ਜੀ। ਜੋ ਮਰਜ਼ੀ VCR 'ਚ ਸੀਡੀ ਆਈ ਪਾ ਲਈ, ਕਦੀ ਕੱਢ ਲਈ। ਇਹ ਤੁਹਾਡਾ ਹੈਗਾ। ਮਤਲਬ ਜਦੋਂ ਰੋਟੀ ਖਾਣੀ ਹੈ ਨਾ ਤੁਸੀਂ ਉਦੋਂ ਲਾ ਲੈ, ਜਦੋਂ ਨਹੀਂ ਖਾਣੀ ਕੱਢ ਕੇ ਭਾਵੇਂ ਜੇਬ 'ਚ ਪਾ ਲਓ। ਹਾਂ ਵੀ ਪੁੱਤਰਾ ਕੀ ਸਲਾਹ ਜੀ? ਬੜੀ ਦਰਦ ਹੋ ਰਹੀ ਹੈ। 4,80,000 ਉਹ ਹੋ ਰੁਪਏ ਜਾਂਦਾ। ਲੈ ਹੁਣ ਐ ਨਾ ਖੋਲੋ ਮੂੰਹ, ਖੋਲੋ ਬੰਦ ਕਰੋ ਮੂੰਹ, ਮੂੰਹ ਬੰਦ ਕਰੋ। ਰੱਖ ਲਓ ਰੱਖ ਲਓ। ਹੁਣ ਤੁਸੀਂ ਬੋਲਣਾ ਨਹੀਂ, ਇਹਨੂੰ ਘੁੱਟੀ ਰੱਖਣਾ। ਠੀਕ ਹੈ ਨਾ? ਦਰਦ ਨਹੀਂ ਹੋਏਗੀ। ਚੁੱਪ ਠੀਕ ਹੈ ਨਾ? ਉਹਨੂੰ ਚੁੱਪ ਰਹਿਣਾ। ਦਰਦ ਕੱਢੀ ਤੇ ਨਿਕਲ ਜਾਾਂਗੇ। ਚੁੱਪ ਚੁੱਪ ਏਦਾਂ ਬੋਲਣਾ। ਉਹ ਕੀ ਹੋ ਗਈ ਕੀ ਹੋ ਗਈ? ਕੀ ਹੋਇਆ? ਆਏ ਕੀ ਹੋਇਆ? ਕੀ ਕਿਆ ਫਰਕ? ਸਾੜ ਪੈ ਰਿਹਾ।
ਸਾੜ ਹੀ ਪਏਗਾ ਸਾੜ ਤਾਂ ਪੈਣਾ ਇਹ ਨਾ। ਅੰਦਰੋਂ ਸੜ ਜਾਏਗਾ, ਇਹਦੇ ਅੰਦਰ ਹੁੰਦਾ ਰੇਸ਼ਾ। ਅੱਛਾ ਰੇਸ਼ਾ ਜਦੋਂ ਸੜ ਜਾਏਗਾ ਤੁਹਾਨੂੰ ਦਰਦ ਦਾ ਖਤਮ ਹੋ ਜਾਏਗਾ। ਜਿਹੜੇ ਕਾਬਲ ਡਾਕਟਰ ਨੇ ਸਾਡੇ ਬੜੇ ਕਾਬਲ ਜੀ, ਮੈਂ ਦੱਸਿਆ ਇਹ ਮੇਰੇ ਤਿੱਕਰ ਤੇ ਮਰੀਜ਼ ਆਣ ਹੀ ਨਹੀਂ ਦਿੰਦੇ। ਹਾਂਜੀ ਹਾਂਜੀ ਜਿਹੜੇ ਹਾਂਜੀ ਵੱਡੇ ਡਾਕਟਰ ਬੁਲਾਈ ਦੇ ਖਾਸ ਬੰਦੇ ਵਾਲੀ, ਹਾਂਜੀ। ਜਦੋਂ ਸਾਰੇ ਦੰਦ ਕੱਢਣੇ ਹੋਣ ਉਦੋਂ ਇਹਨਾਂ ਨੂੰ ਬੁਲਾਈ ਦਾ। ਹਾਂਜੀ ਉਹ ਹਾਂਜੀ ਮੇਰੀ ਕੋਈ ਦਰਦ ਦਰਦੇ 2-4 ਦੰਦ ਕੱਢਣੇ ਤੇ ਮੇਰੇ ਸੱਜੇ ਹੱਥ ਦਾ ਕੰਮ। ਹਾਂਜੀ ਇਹ ਯਕੀਨ ਕਰੋ ਮੈਂ ਜਦੋਂ ਖੱਬੇ ਹੱਥ ਨਾਲ ਕੱਢ ਲੈਂਦਾ। ਅੱਛਾ ਜੀ। ਸੱਜੇ ਹੱਥ ਨਾਲ ਕੱਢਦਾ, ਮੈਂ ਖੱਬੇ ਹੱਥ ਨਾਲ ਕੱਢ ਕੇ ਮਾਮਾ ਨਹੀਂ 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 ਕੱਢ ਦੇਣਾ। ਨਹੀਂ 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 ਮੈਂ ਕੱਢ ਦੇਣਾ। ਨਹੀਂ ਫਰਕ ਪੈ ਰਿਹਾ, ਪੁੱਤਰਾ ਫਰਕ ਪੈ ਰਿਹਾ। ਬਾਹਰ ਹਾਏ ਇਹ ਜਿਹੜੀਆਂ ਸਾਡੇ ਕੋਲ ਚੀਜ਼ਾਂ ਨੇ ਇੰਨਾ ਹਾਏ। ਪੈਸਾ ਲਾਇਆ ਇਹਦੇ ਨਾਲ ਕੱਢਾਂਗੇ। ਹਾਏ ਦੇਖ ਇੱਕ ਇੰਜੈਕਸ਼ਨ ਲੱਗਣਾ ਤੁਹਾਨੂੰ, ਅੱਛਾ ਤੁਹਾਡਾ ਮੂੰਹ ਇੰਜ ਹੋ ਜਾਣਾ ਖਾਲੀ ਗੁੱਥਲੀ ਹੁੰਦੀ ਹੈ। ਹਾਏ ਇੰਜੈਕਸ਼ਨ ਕਿੱਥੇ ਲੱਗੇਗਾ? ਹਾਏ ਅੱਛਾ ਅੱਛਾ ਓਏ ਇੱਕ ਮਿੰਟ ਓਏ ਚੈਕਿੰਗ ਹੈਗੀ ਬੇਟਾ। ਉਹ ਖਲੋ ਜਾ, ਤੈਨੂੰ ਅਸਰ ਕਿਉਂ ਨਹੀਂ ਹੁੰਦਾ? ਅਸਰ ਕਿਉਂ ਨਹੀਂ ਹੁੰਦਾ? ਨਹੀਂ ਮਾਰੀਦਾ ਤੁਸੀਂ ਉਹਦੀ ਮੰਨ ਲਓ, ਤੁਸੀਂ ਮੰਨ ਲਓ ਉਹਦੀ। ਯਾਰ ਤੁਸੀਂ ਡਾਕਟਰ ਹੋ? ਉਹ ਇੱਧਰ ਬਾਜ਼ਾਰ ਦਾ ਦਰਦ ਸ਼ੁਰੂ ਹੋਣ ਲੱਗ ਵਿਚਾਰਾ ਪਿਆ। ਸਮਝਾਈ ਕਿੰਨੀ ਦੇਰ ਹੋ ਗਈ ਇਹਨਾਂ ਨੂੰ ਆਪਣਾ ਦਰਦ ਹੋਣ ਡਿਆ? ਦਰ 4 ਘੰਟੇ ਹੋਏ ਨੇ, ਤੁਸੀਂ ਵਾਰੀ ਮੰਨ ਲਈ ਈਜ਼ੀ ਹੈ। ਹੋ ਕੇ ਬਾਬਾ, ਈਜ਼ੀ ਹੋ ਕੇ ਬਾਬਾ। ਹਾਏ, ਥੱਲੇ ਥੱਲੇ ਕਰੋ। ਲਾਓ। ਹਾਏ ਕਿੰਨੀ ਦੇਰ ਹੋ ਗਈ? 4 ਘੰਟੇ ਹੋ ਡਾਕਟਰ ਸਾਹਿਬ। 4 ਘੰਟੇ। ਹਾਂਜੀ ਤੇ ਹਾਂਜੀ ਸਾਡੇ ਕੋਲ ਹੁਣ ਆਣ ਡਿਆ। ਪਹਿਲਾਂ ਕਿੱਥੇ? ਪਹਿਲਾਂ ਕਿੱਥੇ? ਮਾਰੀਦਾ ਨਹੀਂ ਮਾਰੀਦਾ, ਤੁਸੀਂ ਇੱਥੇ ਰੱਖੋ। ਚੁੱਪ ਮੇਰਾ ਪੁੱਤਰ ਤੁਸੀਂ ਕੀ ਡਾਕਟਰ ਚਾਹਦੇ ਨੇ। ਹੋ ਮੈਨੂੰ ਦੱਸੋ। ਇਸ ਤੋਂ ਪਹਿਲਾਂ ਕਿਸੇ ਨੂੰ ਚੈੱਕ ਕਰਾਇਆ? ਨਹੀਂ ਦਰਦ 4 ਘੰਟੇ ਹੋ ਗਏ ਤੇ ਚੈੱਕ ਕਿਉਂ ਨਹੀਂ ਕਰਾਇਆ? ਚੈੱਕ ਕਿਉਂ ਨਹੀਂ ਕਰਾਇਆ? ਯਾਰ ਗਲਤ ਗੱਲ ਹੈ, ਯਾਰ ਗਲਤ ਗੱਲ ਹੈ। ਤੁਸੀਂ ਇੱਥੇ ਰੱਖੋ। ਹਾਏ ਇਹ ਬਟਨ ਵੀ ਬੰਦ ਕਰੋ, ਇਹਨਾਂ ਵੀ ਦਰਦ ਹੁੰਦੀ ਹੈ। ਪਾਣੀ ਪੀਣਾ ਜੇ ਪਾਣੀ? ਨਹੀਂ 7 ਅਪ ਪੀਣੀ 7 ਅਪ 7 ਅਪ। ਹਾਂਜੀ ਦਾੜ ਦਰਦ ਹੋਣ ਡਈ ਤੇ 7 ਅਪ ਚੰਗੀ ਲੱਗਦੀ? ਯਾਨੀ ਰੇਸ਼ਾ ਹੋਰ ਪਵੇ। ਓਏ ਅੱਬਾ ਜੀ ਕਿੱਥੇ ਲੈਂਦਾ ਜੇ? ਉਹ ਮੈਂ ਨਾ ਇੰਨਾ ਸਿਆਣਾ ਡਾਕਟਰ ਦੇ ਵੇਖ ਕੇ ਦੱਸ ਛੱਡਦਾ। ਉਹ ਦੋਵੇਂ ਡਾਕਟਰ ਚਪੇੜਾ ਨਾਲ ਇਲਾਜ ਕਰਨ ਚਾਚਾ ਦੇ। ਜੀ ਤੁਸੀਂ ਇੱਥੇ ਬਵੋ, ਤੁਸੀਂ ਇੱਥੇ ਬਵੋ। ਅਹੇ ਮੇਰੇ ਤੁਹਾਡਾ ਪੁੱਤਰ ਹੈ ਨਾ? ਹਾਂਜੀ ਹਾਂਜੀ ਪੁੱਤਰ ਨੂੰ ਨਹੀਂ ਨਾ ਵੇਖਿਆ ਜਾਂਦਾ, ਆਏ। ਵੇਖਣਾ ਵੀ ਨਹੀਂ ਚਾਹੀਦਾ ਜਦੋਂ ਇੰਨੀ ਦਰਦ ਹੁੰਦੀ ਜੇ ਹੋਵੇ। ਤੁਹਾਡੇ ਦਰਦ ਤੇ ਤੁਹਾਨੂੰ ਦੂਜੇ ਬੈੱਡ ਤੇ ਪਾ ਲਈ। ਉਹ ਨਹੀਂ ਨਹੀਂ ਤੋਬਾ ਤੋਂ ਹੋਈ ਨਹੀਂ ਇਹ ਨਹੀਂ ਸਿਰਫ ਹਾਏ ਤੋਬਾ ਤੋਬਾ। ਤੇ ਰਾਤੀ ਕੀ ਖਾਦਾ ਸੀ? ਰਾਤੀ ਜੀ ਵੱਡਾ ਗੋਸ਼ ਖਾਦਾ ਜੀ। ਹੈਲੋ ਵੱਡਾ ਗੋਸ਼। ਹਾਂਜੀ ਤੇ ਦਰਦ ਤੇ ਹੋਣੀ ਹੈ, ਦਰਦ ਤੇ ਤੰਨਾ 'ਚ ਹੋਣੀ। ਜਦੋਂ ਬੋਟੀ ਫਸਦੀ ਬੰਦਾ ਟੁੱਥ ਪਿਕ ਮਾਰਦਾ ਨਾ, ਹਾਂਜੀ। ਉਦੋਂ ਫਿਰ ਇਹ ਹੀ ਹੁੰਦਾ। ਦਰਦ ਤੁਹਾਡਾ ਇਹ ਦਰਦ ਹੈ ਨਾ, ਇੱਧਰ ਅਸੀਂ ਇਹਨੂੰ ਵੀ ਢਿੱਲਾ ਕਰ ਰਹੇ ਹਾਂ ਆਹਿਸਤਾ ਆਹਿਸਤਾ। ਹਾਏ। ਕੱਢਣੇ ਨੇ ਇੰਜ ਹੀ ਨਿਕਲਣਗੇ। ਦੇਖੋ ਅਸੀਂ ਬੈਲੈਂਸ ਕਰ ਦਿਆਂਗੇ ਦਰਦ ਤੁਹਾਡਾ। ਇੱਧਰ ਤੁਹਾਡੇ ਦਾੜ ਦਰਦ ਹੈ ਨਾ, ਇੱਧਰ ਚਪੇੜਾਂ ਦੀ ਦਰਦ ਹੋਏਗੀ ਤੇ ਬੈਲੈਂਸ ਹੋ ਜਾਏਗਾ। ਹੱਥ ਥੱਲੇ ਰੱਖਣਾ ਤੁਸੀਂ, ਹਾਂ ਸਾਡੇ ਕਲੀਨਿਕ ਤੇ ਹੱਥ ਥੱਲੇ ਰੱਖਣਾ। ਹਾਂ। ਇੱਥੇ ਬੰਨ ਨਹੀਂ ਰੱਸੀ ਮਾਰ ਦਿਓ ਤੂੰ ਕਿਉਂ? ਹੱਥਾਂ ਨੂੰ। ਤੁਹਾਡਾ ਪੁੱਤਰ ਹੈ, ਤੁਸੀਂ ਨਾ ਬੋਲੋ। ਤੁਹਾਡਾ ਕਲੀਨਿਕ ਕਿੰਨੇ ਵਜੇ ਬੰਦ ਹੁੰਦਾ ਹੈ? ਹਾਂਜੀ ਕਿੰਨੇ ਵਜੇ ਬੰਦ ਹੁੰਦਾ ਅੱਜ ਖਰੇ ਅਸੀਂ ਨਾ ਹੀ ਕਰੀਏ, ਅੱਜ ਖਰੇ ਅਸੀਂ ਨਾ ਹੀ ਕਰੀਏ। ਕਿੰਨੀਆਂ ਹੋ ਗਈਆਂ ਚਪੇੜਾ? ਚਪੇੜਾਂ ਨਾ ਗਿਣੋ ਤੁਸੀਂ, ਦਰਦ ਵੇਖੋ ਇਹਦੀ ਬੈਲੈਂਸ ਚ ਹੋਈ ਇਹ ਕਿਤੇ। ਕੋਈ ਜਦੋਂ 70 80 ਚਪੇੜਾ ਮਾਰ ਲੈਂਦਾ ਨਾ ਜੀ, ਹਾਂਜੀ ਜੀ। ਉਦੋਂ ਫਿਰ ਇਹਦਾ ਦਫ਼ਤਰ ਬੰਦ ਹੋ ਜਾਂਦਾ। ਹੱਥ ਥੱਲੇ ਰੱਖੋ। 20 ਪੈ ਗਈਆਂ ਨੇ, ਬਾਕੀ 60 ਮੇਰੇ ਫਿਰ ਦਾਉ ਦਾ ਹੁੰਦਾ ਕੀ ਕੰਡੀਸ਼ਨ? ਆ ਆ ਆ ਆ ਆ ਇਹ ਵੀ ਕਹਿਣਾ ਉਹ ਬਹੁਤ ਬਦਬੂ ਹੈ। ਮੈਂ ਤੇ ਇੱਥੇ ਜਨਾਬ 8-10 ਦਿਨ ਬਾਅਦ ਕਹਿੰਦਾ ਮੈਂ ਪੇਸਟ ਕਰਨਾ। ਹਾਏ। ਪੇਸਟ ਭਾਜੀ ਜਦੋਂ ਕਰੀਦੀ ਨਾ, ਸਵੇਰ ਕਰੋ ਸ਼ਾਮ ਕਰੋ, ਠੀਕ ਹੈ ਨਾ। ਇਹ ਪੇਸਟ ਕਰਨ ਦਾ ਤਰੀਕਾ ਵੀ ਹੁੰਦਾ ਹੈ। ਇਹ ਨਹੀਂ ਕਿ ਫੜੀ ਬੁਰਸ਼ ਤੇ ਐ ਮਾਰਨਾ ਸ਼ੁਰੂ ਕਰ ਦਿੱਤਾ ਨਾ। ਬੁਰਸ਼ ਜਿਹੜਾ ਨਾ ਇਸ ਤਰ੍ਹਾਂ ਚਲਾਣਾ, ਇਸ ਤਰ੍ਹਾਂ ਹਲਕਾ ਇਸ ਤਰ੍ਹਾਂ ਚਲਾਣਾ ਹੈ। ਇਸ ਤਰ੍ਹਾਂ। ਕੋਸ਼ਿਸ਼ ਕਰਨੀ ਕਿ ਇਧਰੋਂ ਲਿਆ ਕੇ ਤੇ ਐ ਗਲਾਈ ਦੇ ਵਿੱਚ, ਸਾਈਡਾਂ ਤੋਂ ਵੀ ਗਲਾਈ ਦੇ ਵਿੱਚ, ਠੀਕ ਹੈ ਨਾ। ਅੰਦਰੋਂ ਐ ਕਰਕੇ ਇਸ ਤਰ੍ਹਾਂ ਮਾਰਨਾ ਬੁਰਸ਼। ਅੱਬਾ ਮੇਰਾ ਲੱਗੀ ਸਮਝ? ਠੀਕ ਹੈ ਨਾ? ਸੁਬਾਹ ਜਦੋਂ 10 ਦਿਨ ਬਾਅਦ ਕਰੇਗਾ ਹਾਏ ਦੇਖੋ ਜੀ, ਸੁਬਾਹ ਉੱਠਦੇ ਹਾਂ ਬ੍ਰਸ਼ ਕਰੋ। ਅੱਛਾ ਜੀ। ਬਿਲਕੁਲ ਮੈਂ ਤੁਹਾਨੂੰ ਸਹੀ ਕਹਿ ਰਿਹਾ। ਅੱਛਾ। ਬ੍ਰਸ਼ ਕਰੋ, ਠੀਕ ਹੈ, ਫਿਰ ਖਾਓ ਪੀਓ। ਰਾਤ ਨੂੰ ਸੌਣ ਲੱਗੇ ਆ ਫਿਰ ਬ੍ਰਸ਼ ਕਰੋਗੇ। ਅੱਛਾ ਜੀ। ਫਿਰ ਤੁਹਾਡੇ ਦੰਦ ਜਿਹੜੇ ਨੇ ਸਹੀ। ਉਹ ਹਮੇਸ਼ਾ ਲਈ ਜਿਹੜੀ ਅੱਲਾ ਦੀ ਇਹ ਨੇਮਤ ਹੈ, ਇਹ ਤੁਹਾਡੇ ਰਹੇਗੀ ਮਹਿਫੂਜ਼, ਔਰ ਤੁਸੀਂ ਖਾਓ ਪੀਓਗੇ। ਵਾਹ ਵਾਹ ਵਾਹ। ਉਹ ਅੱਲਾ ਦੀ ਨਿਮਤ ਦੀ 10-12 ਦੀ 10-12 ਦਿਨਾਂ ਬਾਅਦ ਸਾਫ਼ ਕਰਨਾ। ਹਾਂ ਮੇਰੀ ਗੱਲ ਸੁਣ, ਮੇਰੀ ਗੱਲ ਇਹ ਅੱਲਾਹ ਤਾਲਾ ਦੀਆਂ ਦਿੱਤੀਆਂ ਚੀਜ਼ਾਂ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਫਰਜ਼ ਹੈ, ਠੀਕ ਹੈ ਨਾ। ਫਰਜ਼ ਹੈ। ਹਾਂ ਸਾਨੂੰ ਫਰਜ਼ ਹੈ। ਹਾਂਜੀ। ਦਰਦ ਮੇਰੀ ਘਟ ਗਈ, 19 ਚਪੇੜਾਂ ਹੋ ਗਈਆਂ ਤੁਹਾਡੀਆਂ। ਦਰਦ ਕਰ ਲਈ। ਹਾਂਜੀ ਦਰਦ ਘਟ ਗਈ। ਦੇਖੋ ਅਸੀਂ ਖੌਫ ਨਾਲ ਹੀ ਅਗਲੇ ਦੀ ਦਰਦ ਖਾ ਜਾਂਦੇ ਹਾਂ। ਹਾਂਜੀ। ਅਸੀਂ ਉਹ ਡਾਕਟਰ ਹਾਂਜੀ ਹਾਂਜੀ। ਹੈ ਕਾਬਲ ਡਾਕਟਰ ਕਿ ਕਿੰਨੇ ਕਿੰਨੇ ਕਾਬਲ। ਦਰਦ ਗਈ ਕਿ ਨਹੀਂ? ਹਾਏ ਹਾਏ ਹਾਏ। ਗਈ ਹਾਏ ਹੈ। ਹਾਏ। ਲਓ ਜੀ, ਇਹਨੂੰ ਹੋਏਗੀ ਵੀ ਨਾ ਜਾ ਅੱਜ ਤੋਂ ਬਾਅਦ। ਅੱਛਾ। ਇੱਧਰ ਦੰਦ ਬੇਟਾ, ਤੇ ਇੱਧਰ। ਦਰਦ ਇੱਧਰ ਦਰਦ, ਹਾਂਜੀ। ਤੇ ਇੱਧਰ ਥੱਪੜ ਵੱਜੇ ਨੇ। ਹਾਂਜੀ। ਲਓ ਜੀ, ਅੱਜ ਤੋਂ ਬਾਅਦ ਇਹ ਕਹਿ ਜਾਵੇ ਜੀ, ਜੀ। ਇਹਨੂੰ ਦਰਦ ਹੁੰਦੀ ਤੇ ਮੈਨੂੰ ਹਾਂਜੀ ਬੇਟਾ ਹੌਸਲਾ ਇੱਧਰ ਹੌਸਲਾ। ਬੇਟਾ ਦਰਦ ਹੋਈ। ਐ ਥੱਲੇ ਪਤਾ ਕੀ ਇਲਾਜ ਕਰਾਉਂਦੇ ਆ, ਸਾਡਾ ਅਸੂਲ ਹੈ ਜਦੋਂ ਆਪਰੇਸ਼ਨ ਕਰਦੇ ਹੋਈਏ ਨਾ ਤੇ ਕਸਟਮਰ ਦੇ ਜਿਹੜੇ ਨਾ ਚੁੱਪ ਹੋ ਗਿਆ ਬੱਚਾ ਤੁਹਾਡਾ। ਚੁੱਪ ਓਏ ਹੋ ਹੋਏ ਗਏ। ਹੋਏ। ਇਹ ਇਲਾਜ ਹੈ ਸਾਡਾ। ਡਾਕਟਰ ਸਾਹਿਬ ਬਸ ਕੁਝ ਬੜਾ ਗਿਆ ਹੈ। ਸੋਚ ਨਹੀਂ ਗਿਆ, ਇਹਨੇ ਫੂਕ ਭਰੀ। ਇਹ ਵੇਖੋ ਆਪਣਾ
ਇਹ ਸੁੱਜਦਾ ਦਰਦ ਹੈ ਬੇਟਾ ਹੁਣ? ਸੁੱਜਦਾ ਨਹੀਂ ਹੈ। ਬੇਟਾ ਦਰਦ ਹੈ? ਹਾਂ ਦਰਦ ਹੈ? ਨਹੀਂ ਜੀ ਤੁਸੀਂ ਚਪੇੜਾ ਮਾਰੀ ਜਾਓ ਓਏ ਸਿਆਣੇ ਡਾਕਟਰ ਨੇ ਇੱਥੇ ਮੱਕਰ ਨਾ ਕਰੀ ਤੇ ਨਾ ਵਾਵਾਂ ਭਰ ਆਏ ਇਹਨਾਂ ਮੈਨੂੰ ਵੀ ਕੁੜਕਣ ਨਹੀਂ ਨਾਲ ਆਪਣਾ ਡਾਕਟਰ ਅਕਰਮ ਜੀ ਮਰੀਜ਼ ਜਿਹੜਾ ਜ਼ਿਆਦਾ ਸੀਰੀਅਸ ਹੈ ਹੂੰ। ਲਿਹਾਜ਼ਾ ਕੁਝ ਚੀਜ਼ਾਂ ਲਿਖਣੀਆਂ ਪੈਣੀਆਂ ਨੇ। ਜੀ ਡਾਕਟਰ ਸਾਹਿਬ ਇਹ ਲਿਖੋ ਇੱਕ ਬੋਤਲ ਡਿਟੋਲ ਦੀ। ਇੱਕ ਬੋਤਲ ਤੇਜ਼ਾਬ ਦੀ ਹਾਂ ਤੇਜ਼ਾਬ ਲਿਖੋ, ਤੇਜ਼ਾਬ ਲਿਖੋ। ਜੀ ਸਾਫ ਵੀ ਤਾਂ ਕਰਨਾ ਹੈ। ਹਾਂਜੀ ਤੇਜ਼ਾਬ ਇਹ ਲਿਖੋ 2 ਡੱਬੇ ਮੁਬਲੈਲ ਦੇ। ਹੈ ਮੁਬਲੈਲ ਲਿਖ ਲਿਆ ਬੇਟਾ? ਜੀ ਪੁਰਾਣਾ ਮੋਬਲੈਲ 2 ਲੀਟਰ 1.5 ਲੀਟਰ ਮਿੱਟੀ ਦਾ ਤੇਲ। ਕੀੜਾ ਲੱਗਾ ਨਾ ਕੀੜਾ। ਅੱਛਾ ਅੱਛਾ ਹੌਸਲਾ ਕੀੜਾ ਹੌਸਲਾ ਲੱਗਾ, ਹੌਸਲਾ ਕੀੜਾ ਲੱਗਾ 1 ਤੇ ਲੀਟਰ ਤੇਜ਼ਾਬ ਤੇਜ਼ਾਬ ਦੇਖੋ ਤੇ ਪਹਿਲੇ ਸੌਰੀ ਮੈਂ ਥੈਂਕ ਯੂ ਡਾਕਟਰ। ਅੱਬਾ ਜੀ ਤੇਜ਼ਾਬ ਹੌਸਲਾ ਬੇਟਾ ਹੌਸਲਾ ਉਹ ਕੀੜਾ ਮਾਰੇਗਾ ਨਾ, ਕੀੜਾ ਮਰੇਗਾ, ਮੱਤ ਵੱਜੇਗੀ ਤੇ ਫਿਰ ਠੀਕ ਹੋ ਜਾਏਗਾ। ਠੀਕ ਹੈ ਜੀ? ਹੌਸਲਾ। ਇਸ ਤਰ੍ਹਾਂ ਕਰੋ, ਵੱਡਾ ਰੈਂਚ ਬੇਟਾ ਲਿਖੋ। ਵੱਡਾ ਰੈਂਚ ਜੀ ਇੱਕ ਵੱਡਾ ਰੈਂਚ ਤੇ ਇਸ ਤਰ੍ਹਾਂ ਕਰ ਫੁੱਲ ਸਾਈਜ਼ ਦਾ ਕੇਲੇ ਲਿਖੋ। ਫੈਬ ਰੈਂਚ ਹਾਂ ਜੀ। ਜੀ ਜੀ ਆ ਜੈਕ ਹੀ ਲਿਖ ਲੈ, ਗੱਡੀ ਦਾ ਜੈਕ। ਓਕੇ ਹੋ ਗਿਆ ਗੱਡੀ ਦਾ ਜੈਕ ਕਿਉਂਕਿ ਥੱਲੋਂ ਲਾ ਕੇ ਦੰਦ ਉੱਤੇ ਕਰਕੇ ਆਰਾਮ ਨਾਲ ਖਾਣਾ। ਜੀ ਤੇ ਮੇਰਾ ਅੱਲਾ ਤੇਰਾ ਭਲਾ ਕਰੇ। 9-12 ਰੈਂਚ ਦੀ ਲਿਖ ਲਿਆ। 9-12 ਦੀ ਚਾਬੀ ਵੀ ਲਿਖੀ। ਚਾਬੀ ਵੀ ਲਿਖੋ ਤੇ ਲਿਖੋ ਥੋੜਾ ਵੱਡਾ ਲਿਖੋ ਜੀ ਜੀ ਤੇ ਇੱਕੋ ਹੀ ਵੱਜੇਗਾ ਤੂੰ ਠੀਕ ਹੋ ਜਾਏਗਾ। ਠੀਕ ਤੇ ਹੈ ਠੀਕ ਇਹ ਸਭ ਮੇਰਾ ਪੁੱਤਰ ਪੈ ਗਿਆ ਤੁਹਾਡੇ ਦੇ ਮਰੀਜ਼ ਕਿੱਧਰ ਗਿਆ? ਮੇਰਾ ਮੁੰਡਾ ਸਾ ਮਾਰਤਾ ਦੇਖੋ ਮਾਰ ਜੀ ਨਹੀਂ ਦਿੱਤਾ ਨੱਸ ਗਿਆ ਡਾਕਟਰ ਸਾਹਿਬ ਕਿੱਥੇ ਨਸ ਗਿਆ ਮੈਂ ਵੀ ਅਸੀਂ ਸਮਾਨ ਲਿਖ ਲਿਆ ਤੁਹਾਡੀ ਮਿਹਰਬਾਨੀ ਇੱਥੇ ਲੰਮੇ ਲੰਮੇ ਪਾਓ ਉਹ ਨਹੀਂ ਸਾਡਾ ਸਾਰਾ ਜ਼ਾਇਆ ਹੋ ਜਾਏਗਾ ਸਰ। ਉਹ ਨਹੀਂ ਡਾਕਟਰ ਸਾਹਿਬ ਮੇਰੀ ਗੱਲ ਉਹ ਮੈਂ ਬਿਲਕੁਲ ਠੀਕ ਆ ਨਹੀਂ ਨਹੀਂ ਉਹ ਬਿਲਕੁਲ ਡਾਕਟਰ ਸਾਹਿਬ ਅੱਲਾ ਦੀ ਕਸਮ ਹੈ ਮੈਂ ਬਿਲਕੁਲ ਠੀਕ ਆ ਲੇਕਿਨ ਜਿਹੜਾ ਅਸੀਂ ਇੰਨਾ ਸਮਾਨ ਮੰਗਾਇਆ ਹੈ, ਹਾਂਜੀ ਉਹ ਕਿੱਥੇ ਆ ਕਰੋ ਧੋਖਾ ਡਾਕਟਰ ਸਾਹਿਬ। ਕੀ ਹੋਇਆ? ਇਹਨਾਂ ਨੇ ਤਾਂ ਪਹਿਲੀ ਦਾਣਾ ਕਢਾਈਆਂ ਸੀ ਕਿ ਕੱਢਣੀ ਹੈ। ਅੱਛਾ ਪਹਿਲਾਂ ਵੀ ਨਿਕਲੀਆਂ ਹਾਂਜੀ ਚਲੋ ਤੁਸੀਂ ਹੋਰ ਕੋਈ ਸਮਾਨ ਲਿਖਾਓ ਮੈਨੂੰ ਤੁਸੀਂ ਇਸ ਤਰ੍ਹਾਂ ਕਰੋ ਨਾ, ਉਹ ਸਮਾਨ ਇਹਨਾਂ ਤੇ ਲੈ ਕੇ ਆਓ ਤੇ ਠੀਕ ਮੈਂ ਹੈ। ਉਨੀ ਦੇਰ ਇਹਨਾਂ ਦੇ ਦੰਦ ਇਹ ਮਰੀਜ਼ ਕਿੱਧਰ ਗਿਆ? ਇਹ ਜਿਹੜਾ ਸਮਾਨ ਆਇਆ ਡਾਕਟਰ ਸਾਹਿਬ ਉਹਦਾ ਵੀ ਹੱਲ ਮੇਰੇ ਕੋਲ ਹੈ। ਤੁਸੀਂ ਲੰਮੇ ਪਵੋ।